ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਜੀ ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹੋਣਗੇ ਬਲਤੇਜ ਪੰਨੂ। ਅਤੇ ਕੁਝ ਕੁ ਘਟਨਾਵਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਆ ਅਤੇ ਜਾਂ ਕੁਛ ਵਾਪਰ ਰਿਹਾ ਆ, ਉਸ 'ਤੇ ਅਸੀਂ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫ਼ੋਨ ਨੰਬਰ 4082722500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸ਼ੇਰਗਿੱਲ ਪਰਿਵਾਰ ਸਲਮਾ ਤੋਂ, ਰਸ਼ਪਾਲ ਕੌਰ ਖੰਗੂੜਾ ਤੇ ਪਰਿਵਾਰ ਬੇਕਰਸਫੀਲਡ, ਸਰਬਜੀਤ ਸਿੰਘ ਚੌਕਰ ਟਰਲਿਕ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਸ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਜੀ। ਆਪਾਂ ਗੱਲਬਾਤ ਕਰਦੇ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਬੰਦੀ ਛੋੜ ਦਿਵਸ 'ਤੇ ਗੁਰਬਚਨ ਸਿੰਘ ਹੋਰਾਂ ਨੇ ਉੱਥੋਂ ਸੰਦੇਸ਼ ਦੇਣਾ ਸੀਗਾ ਦਰਬਾਰ ਸਾਹਿਬ ਤੋਂ, ਅਕਾਲ ਤਖਤ ਤੋਂ, ਅਤੇ ਉਹਨਾਂ ਦਾ ਜਿਹੜਾ ਸੰਦੇਸ਼ ਸੀਗਾ ਉਹ ਰੌਲੇ ਗੋਲੇ ਦੇ ਵਿੱਚ ਹੀ ਗਵਾਚ ਗਿਆ। ਇਹਦੇ ਵਾਸਤੇ ਤਿਆਰੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸੀ ਕੀਤੀ ਸੀ ਜੀ। ਪ੍ਰਧਾਨ ਜਿਹੜੇ ਨੇ, ਉਹਨਾਂ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਉਹਨਾਂ ਨੂੰ ਇਹ ਕਿਹਾ ਸੀਗਾ ਕਿ ਉਹ ਆਪਣੇ ਨਾਲ ਕੁਝ ਬੰਦੇ ਜਿਹੜੇ ਨੇ ਅਤਵਾਰ ਵਾਲੇ, ਉਹਨਾਂ ਨੂੰ ਲੈ ਕੇ ਆਉਣ ਤਾਂ ਕਿ ਜਿਹੜਾ ਕੰਪਲੈਕਸ ਹੈ ਜੀ ਉੱਥੇ ਉਹਨਾਂ ਬੰਦਿਆਂ ਦੇ ਨਾਲ ਭਰ ਦਿੱਤਾ ਜਾਵੇ ਤੇ ਉਹ ਸੰਦੇਸ਼ ਜਿਹੜਾ ਜੀ ਗਿਆਨੀ ਗੁਰਬਚਨ ਸਿੰਘ ਹੋਰੀ ਦੇ ਦੇਣ ਤੇ ਰੌਲਾ ਗੋਲਾ ਜਿਹੜਾ ਕੋਈ ਪਵੇ ਨਾ। ਬੰਦੇ ਲਿਆਂਦੇ ਵੀ ਗਏ, ਬੰਦੇ ਢੋਏ ਵੀ ਗਏ, ਪਰ ਉੱਥੇ ਜਿਉਂ ਗੁਰਬਚਨ ਸਿੰਘ ਹੋਰੀ ਬੋਲਣ ਲੱਗੇ ਸੰਦੇਸ਼ ਆਪਣਾ, ਤੇ ਉਦੋਂ ਹੀ ਨਾਲ ਦੀ ਨਾਲ ਜਿਹੜਾ ਸੀਗਾ ਜੀ ਉਹ ਰੌਲਾ ਗੋਲਾ ਤੇ ਨਾਅਰੇਬਾਜ਼ੀ ਜਿਹੜੀ ਸੀ ਉਹ ਚੱਲਦੀ ਰਹੀ। ਔਰ ਇਸ ਰੌਲੇ ਗੋਲੇ ਦੇ ਵਿੱਚ ਤੇ ਨਾਅਰੇਬਾਜ਼ੀ ਦੇ ਵਿੱਚ ਜਿਹੜਾ ਸੀਗਾ ਜੀ ਉਸੇ ਤਰੀਕੇ ਨਾਲ ਬੋਲ ਕੇ ਗੁਰਬਚਨ ਸਿੰਘ ਹੋਰੀ ਚਲੇ ਗਏ ਜਿਵੇਂ ਅੱਜ ਕੱਲ੍ਹ ਪਾਰਲੀਮੈਂਟ ਦੇ ਵਿੱਚ ਹੁੰਦਾ ਜੀ, ਰੌਲਾ ਪਈ ਜਾਂਦਾ, ਮਿਨਿਸਟਰ ਜਿਹੜਾ ਜੀ ਆਪਣਾ ਬੋਲ ਕੇ ਚਲੇ ਜਾਂਦਾ, ਨਾ ਕਿਸੇ ਨੂੰ ਸੁਣਦਾ ਨਾ ਕਿਸੇ ਨੂੰ ਪਤਾ ਲੱਗਦਾ ਜੀ ਇਹ ਕੀ ਕਿਹਾ। ਵੈਸੇ ਆਪਣੇ ਸੰਦੇਸ਼ ਦੇ ਵਿੱਚ ਗੁਰਬਚਨ ਸਿੰਘ ਹੋਰਾਂ ਨੇ ਜਿਹੜਾ ਜੀ ਇਹ ਗੱਲ ਆਖੀ ਕਿ ਇਸ ਵੇਲੇ ਸਿੱਖ ਕੌਮ ਦੇ ਵਿੱਚ ਦੁਬਿਧਾ ਜਿਹੜੀ ਆ ਉਹ ਪਾਉਣ ਦੇ ਵਾਸਤੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਉਹਨਾਂ ਨੇ ਇਸ ਦੁਬਿਧਾ ਤੋਂ ਬਚਣ ਦੇ ਵਾਸਤੇ ਇਹ ਗੱਲ ਆਖੀ ਆ ਜੀ ਕਿ ਸਾਰੇ ਜਿਹੜੇ ਨੇ ਉਹ ਇਕਜੁੱਟ ਹੋਣ ਤੇ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਨਕਾਰ ਦੇਣ ਜਿਹੜੇ ਕਿ ਵੰਡੀਆਂ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਇਹਦੇ ਵਿੱਚ ਇੱਕ ਅਹਿਮ ਗੱਲ ਜਿਹੜੀ ਜੀ ਉਹ ਇਹ ਰਹੀ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਸਣੇ ਟਾਸਕ ਫੋਰਸ ਦੇ, ਉਹਨਾਂ ਨੇ ਜਿਹੜਾ ਜੀ ਇੱਕ ਕਿਸਮ ਦੇ ਨਾਲ ਬਿਲਕੁਲ ਡਿਫਰੈਂਟ ਰੋਲ ਨਿਭਾਇਆ। ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੁੰਦੀ ਸੀ ਉਹ ਨਹੀਂ ਉਹਨਾਂ ਨੇ ਨਿਭਾਇਆ ਜੀ। ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਜੀ ਉਹ ਕਹੀ ਜਾ ਸਕਦੀ ਹੈ ਇਸ ਸਾਰੀ ਘਟਨਾ ਦੇ ਪਿੱਛੇ ਕਿ ਉਹਨਾਂ ਨੇ ਉਹ ਗੱਲ ਜਿਹੜੀ ਹੈ ਜੀ ਉਹ ਮੰਨੀ ਨਹੀਂ। ਹੁਣ ਉਹਨਾਂ ਦੇ ਉੱਤੇ ਕੀ ਐਕਸ਼ਨ ਹੁੰਦਾ ਇਹ ਵੇਖਣ ਵਾਲੀ ਗੱਲ ਰਹੂਗੀ। ਕਿੰਨੇ ਕੁ ਦੇ ਉੱਤੇ ਜਿਹੜਾ ਜੀ ਉਹ ਐਕਸ਼ਨ ਜਿਹੜਾ ਉਹ ਕਰ ਦੇਣਗੇ। ਜੇ ਜਿਹਨਾਂ ਲੋਕਾਂ ਨੇ ਵੀਡੀਓਜ਼ ਦੇਖੀ ਆ ਜਾਂ ਜਿਹੜੇ ਉੱਥੇ ਮੌਜੂਦ ਸਨ ਉਹਨਾਂ ਨੇ ਜਿਹੜੀ ਅੱਖੀ ਵੇਖੀ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਸਨ ਜੀ ਉਹ ਚੁੱਪ ਕਰਕੇ ਦੇਖਦੇ ਰਹੇ ਔਰ ਉਹਨਾਂ ਨੇ ਕਿਸੇ ਨੂੰ ਕੋਈ ਰੋਕਿਆ ਟੋਕਿਆ ਨਹੀਂ। ਜੀ ਬਿਲਕੁਲ, ਜਿਸ ਤਰ੍ਹਾਂ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਆਪਣੇ ਨਾਲ ਬੰਦੇ ਲੈ ਕੇ ਆਇਓ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਾਰਜਕਾਰਨੀ ਜਥੇਦਾਰ ਧਿਆਨ ਸਿੰਘ ਮੰਡ ਹੋਣਾ ਨੇ ਸੰਦੇਸ਼ ਵੀ ਦਿੱਤਾ। ਨਹੀਂ, ਬਿਲਕੁਲ, ਐਕਚੁਅਲੀ ਇਹ ਉਮੀਦ ਨਹੀਂ ਸੀਗੀ ਜਿਹੜੀ ਜੀ ਪੁਲਿਸ ਨੂੰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿਉਂਕਿ ਜਿਸ ਤਰੀਕੇ ਦੇ ਨਾਲ ਮਿੰਟ ਤੇ ਘਟਨਾਵਾਂ ਵਾਪਰ ਰਹੀਆਂ ਸਨ ਕਿ ਧਿਆਨ ਸਿੰਘ ਮੰਡ ਹੋਰੀ ਜਿਹੜਾ ਉੱਥੇ ਆਉਣਗੇ। ਜਦੋਂ ਗੁਰਬਚਨ ਸਿੰਘ ਹੋਰੀ ਸੰਦੇਸ਼ ਦੇ ਰਹੇ ਸਨ ਤਾਂ ਜਿਹੜੀ ਚਿੱਟ ਕੱਪੜੀ ਪੁਲਿਸ ਤੇ ਟਾਸਕ ਫੋਰਸ ਸੀ ਉਹ ਸਾਰੇ ਉਸ ਪਾਸੇ ਵੱਲ ਨੂੰ ਗਏ ਤੇ ਇੱਕ ਸਾਈਡ ਤੋਂ ਜਿਹੜੇ ਸਨ ਜੀ ਉਹ ਧਿਆਨ ਸਿੰਘ ਮੰਡ ਹੋਰੀ ਦਾਖਲ ਹੋਏ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਕਿਉਂਕਿ ਉਹ ਕਾਫਲੇ ਦੇ ਰੂਪ ਦੇ ਵਿੱਚ ਨਹੀਂ ਆਏ। ਜੇ ਕਾਫਲੇ ਦੇ ਰੂਪ ਦੇ ਵਿੱਚ ਆਉਂਦੇ ਤੇ ਸ਼ਾਇਦ ਉਹਨਾਂ ਨੂੰ ਪਹਿਲਾਂ ਗ੍ਰਿਫਤਾਰ ਜਿਹੜਾ ਸੀਗਾ ਉਹ ਕਰ ਲਿਆ ਜਾਂਦਾ। ਉਹ ਕੁਝ ਲੋਕਾਂ ਦੇ ਨਾਲ ਪਹੁੰਚੇ ਤੇ ਕਾਫਲਾ ਜਿਹੜਾ ਸੀਗਾ ਜੀ ਉਹ ਥੋੜੇ ਗਰੁੱਪਾਂ ਦੇ ਵਿੱਚ ਜਿਹੜਾ ਸੀਗਾ ਉਹ ਅੰਦਰ ਆ ਗਿਆ। ਔਰ ਅੰਦਰ ਆ ਕੇ ਜਿਹੜੇ ਧਿਆਨ ਸਿੰਘ ਮੰਡ ਹੋਰੀ ਸੀਗੇ ਜੀ ਉਹਨਾਂ ਨੇ ਵੀ ਆਪਣਾ ਸੰਦੇਸ਼ ਜਿਹੜਾ ਸੀਗਾ ਜੀ ਉਹ ਦਿੱਤਾ। ਉਹਨਾਂ ਨੇ ਕਾਲੀ ਦੀਵਾਲੀ ਮਨਾਉਣ ਦਾ ਸੰਦੇਸ਼ ਜਿਹੜਾ ਸੀਗਾ ਉਹ ਦਿੱਤਾ। ਔਰ ਉਹਨਾਂ ਨੇ ਇਹ ਵੀ ਗੱਲ ਜਿਹੜੀ ਜੀ ਇਹਦੇ ਵਿੱਚ ਆਖੀ ਕਿ ਇਸ ਵੇਲੇ ਮੌਜੂਦਾ ਸਰਕਾਰ ਤੇ ਖਾਸ ਤੌਰ ਦੇ ਉੱਤੇ ਜਿਹੜਾ ਬਾਦਲ ਪਰਿਵਾਰ ਆ ਉਹਦਾ ਸੋਸ਼ਲ ਤੌਰ ਦੇ ਉੱਤੇ ਬਾਈਕਾਟ ਕਰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਉੱਤੇ ਉਹ ਲੋਕ ਕਾਬਜ ਹੋ ਗਏ ਨੇ ਜਿਨ੍ਹਾਂ ਨੇ ਸੈਂਡ ਮਾਫੀਆ, ਲੈਂਡ ਮਾਫੀਆ
ਡਰੱਗ ਮਾਫੀਆ, ਸ਼ਰਾਬ ਮਾਫੀਆ ਜਿਹੜਾ ਉਹਨੂੰ ਚਲਾ ਰਹੇ ਨੇ, ਜਿਨ੍ਹਾਂ ਨੇ ਕਿ ਪੰਜਾਬ ਨੂੰ ਤਬਾਹੀ ਦੇ ਕੰਢੇ ਲਿਆ ਕੇ ਖੜਾ ਕਰ ਦਿੱਤਾ। ਔਰ ਇਹ ਜਿਹੜਾ ਸੰਦੇਸ਼ ਸੀਗਾ ਉਹਨਾਂ ਨੇ ਲਿਖਿਆ ਹੋਇਆ ਜਿਹੜਾ ਸੀਗਾ ਉਹ ਕੁਝ ਵਰਕਿਆਂ ਤੋਂ ਤੇਜ਼ ਤੇ ਜਿਹੜਾ ਸੀ ਉਹ ਔਰ ਉਹਨਾਂ ਦੇ ਸਮਰਥਕ ਜਿਹੜੇ ਸਨ ਉਹ ਨਾਲ ਉਹਨਾਂ ਦੇ ਉਦੋਂ ਖੜੇ ਰਹੇ। ਬੇਸ਼ੱਕ ਰੌਲਾ ਰੱਪਾ ਤਾਂ ਇਸ ਜਗ੍ਹਾ ਦੇ ਉੱਤੇ ਵੀ ਪੈਂਦਾ ਰਿਹਾ, ਪਰ ਇੰਨਾ ਰੌਲਾ ਰੱਪਾ ਨਹੀਂ ਜਿੰਨਾ ਗੁਰਬਚਨ ਸਿੰਘ ਹੋਰਾਂ ਦੇ ਸੰਦੇਸ਼ ਦੇਣ ਦੇ ਸਮੇਂ ਦੇ ਉੱਤੇ ਜਿਹੜਾ ਦੂਜੇ ਪਾਸੇ ਪੈ ਰਿਹਾ ਸੀਗਾ। ਮੀਡੀਆ ਦੀ ਜਿਹੜੀ ਅਟਰੈਕਸ਼ਨ ਸੀ ਉਹ ਸਾਰੀ ਦੀ ਸਾਰੀ ਧਿਆਨ ਸਿੰਘ ਮੰਡ ਹੋਰਾਂ ਦੇ ਉੱਤੇ ਤੇ ਉਹਨਾਂ ਦੇ ਵੱਲੋਂ ਦਿੱਤੇ ਜਾ ਰਹੇ ਸੰਦੇਸ਼ ਦੇ ਉੱਤੇ ਰਹੀ, ਕਿਉਂਕਿ ਉਹ ਸਾਹਮਣੇ ਆ ਕੇ ਦੇ ਰਹੇ ਸਨ। ਤੇ ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਜਿਹੜਾ ਸੰਦੇਸ਼ ਦਿੱਤਾ ਜੀ ਉਹ ਦਰਸ਼ਨੀ ਜੋੜੀ ਦੀ ਇੱਕ ਨੁੱਕੜ ਤੋਂ ਦਿੱਤਾ, ਸਾਹਮਣੇ ਆ ਕੇ ਉਹਨਾਂ ਨੇ ਨਹੀਂ ਪੜ੍ਹਿਆ, ਉਹ ਸਪੀਕਰ ਦੇ ਵਿੱਚ ਸਾਰਾ ਜਿਹੜਾ ਸੀਗਾ ਉਹ ਆਇਆ। ਸੋ ਧਿਆਨ ਸਿੰਘ ਮੰਡ ਹੋਰੀ ਤੇ ਉਹਨਾਂ ਦੇ ਸਾਥੀ ਜਿਹੜੇ ਉੱਥੇ ਹੀ ਬੈਠ ਗਏ ਔਰ ਬਾਅਦ ਦੇ ਵਿੱਚ ਆਉਣ ਵਾਲੀਆਂ ਖਬਰਾਂ ਦੇ ਅਨੁਸਾਰ ਧਿਆਨ ਸਿੰਘ ਮੰਡ ਹੋਰਾਂ ਨੂੰ ਵੀ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ। ਅੱਜ ਹੀ ਤੇ ਜਿਸ ਤਰ੍ਹਾਂ ਗ੍ਰਿਫਤਾਰੀਆਂ ਦੀ ਗੱਲ ਕੀਤੀ ਆ, ਸਿਮਰਨਜੀਤ ਸਿੰਘ ਮਾਨ ਤੇ ਮੋਹਕਮ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਬਿਲਕੁਲ ਜੀ, ਇਹ ਐਕਚੁਅਲੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਕੱਲ ਸਵੇਰੇ ਜਿਹੜਾ ਸੀਗਾ ਉਹ ਗ੍ਰਿਫਤਾਰ ਕਰ ਲਿਆ ਗਿਆ। ਮੋਹਕਮ ਸਿੰਘ ਨੂੰ ਵੀ ਉਹਦੇ ਘਰ ਤੋਂ ਗ੍ਰਿਫਤਾਰ ਜਿਹੜਾ ਕੀਤਾ ਗਿਆ। ਜਿਹੜਾ ਇੱਕ ਜਥੇਦਾਰ ਹੋਰ ਬਣਾਏ ਨੇ ਅਜਨਾਲਾ ਸਾਹਿਬ, ਉਹਨਾਂ ਨੂੰ ਘਰ ਦੇ ਵਿੱਚ ਉਹਨਾਂ ਦੇ ਜਿਹੜਾ ਜੀ ਉਹ ਨਜ਼ਰਬੰਦ ਕਰ ਦਿੱਤਾ ਗਿਆ। ਇਹ ਕਿਹਾ ਜਾ ਰਿਹਾ ਜੀ ਕਿ ਸਿਮਰਨਜੀਤ ਸਿੰਘ ਮਾਨ, ਮੋਹਕਮ ਸਿੰਘ ਤੇ ਅਜਨਾਲਾ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਰੀਜ਼ਨ ਇਹ ਸੀਗਾ ਕਿ ਉਹਨਾਂ ਨੇ ਕਿਹਾ ਸੀਗਾ ਕਿ ਉਹ ਦਰਬਾਰ ਸਾਹਿਬ ਦੇ ਵਿੱਚ ਜਾਣਗੇ ਔਰ ਉੱਥੇ ਜਦੋਂ ਧਿਆਨ ਸਿੰਘ ਮੰਡ ਹੋਰੀ ਜਿਹੜਾ ਜੀ ਉਹ ਸੰਦੇਸ਼ ਦੇਣਗੇ ਉਸ ਟਾਈਮ ਤੇ ਉਹ ਮੌਜੂਦ ਰਹਿਣਗੇ। ਟਕਰਾਓ ਜਿਹੜਾ ਜੀ ਉਹਨੂੰ ਵੇਖਦਿਆਂ ਹੋਇਆ ਇਹ ਟਕਰਾਓ ਦੀ ਰਾਜਨੀਤੀ ਜਿਹੜੀ ਹੈ ਜੀ ਉਹ ਸਟਾਰਟ ਕੀਤੀ ਗਈ ਹੈ। ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਸਿਹਤ ਠੀਕ ਨਹੀਂ ਹੈ, ਜਿਹਦੇ ਕਰਕੇ ਰਾਤ ਉਹਨਾਂ ਨੂੰ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ। ਹਸਪੀਟਲ ਦੇ ਵਿੱਚ ਉਹਨਾਂ ਨੇ ਜਿਹੜਾ ਜਾ ਕੇ ਬਿਆਨ ਦਿੱਤਾ ਹੈ, ਉਹਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਆਦੇਸ਼ ਤੇ ਹੋਈ ਹੈ। ਉਹਨਾਂ ਨੇ ਕਿਹਾ ਕਿ ਸੀਨੀਅਰ ਆਫੀਸਰ ਜਿਹੜੇ ਪੁਲਿਸ ਦੇ ਉਹ ਇਹ ਕਹਿ ਰਹੇ ਨੇ ਕਿ ਉਹਨਾਂ ਨੂੰ ਨਹੀਂ ਪਤਾ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਗ੍ਰਿਫਤਾਰ ਕਿਉਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਸੀਨੀਅਰ ਅਫਸਰਾਂ ਨੂੰ ਹੀ ਨਹੀਂ ਪਤਾ ਕਿ ਗ੍ਰਿਫਤਾਰੀਆਂ ਕਿਉਂ ਹੋ ਰਹੀਆਂ ਨੇ ਤੇ ਇਹ ਇੱਕ ਗੰਭੀਰ ਮੁੱਦਾ ਹੈ ਕਿ ਉਹਨਾਂ ਨੂੰ ਡਾਇਰੈਕਸ਼ਨ ਜਿਹੜੀ ਹੈ ਜੀ ਉਹ ਕਿੱਥੋਂ ਮਿਲ ਰਹੀ ਹੈ ਤੇ ਕਿਉਂ ਇਹ ਗ੍ਰਿਫਤਾਰੀਆਂ ਜਿਹੜੀਆਂ ਉਹ ਹੋ ਰਹੀਆਂ ਨੇ। ਨਿਰਸਦ ਜਿਹੜਾ ਟਕਰਾਓ ਦਾ ਮਾਹੌਲ ਹੈ ਜੀ ਉਹ ਪੰਜਾਬ ਦੇ ਵਿੱਚ ਸਰਕਾਰ ਨੇ ਜਿਹੜਾ ਉਹ ਦੁਬਾਰਾ ਖੜਾ ਕਰ ਲਿਆ ਔਰ ਇਹ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਨਾਲ ਜਿਹੜੀ ਹੈ ਜੀ ਨੈਸ਼ਨਲ ਮੀਡੀਆ ਦੇ ਵਿੱਚ ਹੁਣ ਜਿਹੜੀਆਂ ਖਬਰਾਂ ਉਹ ਇਸ ਗੱਲ ਨੂੰ ਲੈ ਕੇ ਆ ਰਹੀਆਂ ਨੇ ਕਿ ਦਰਬਾਰ ਸਾਹਿਬ ਸਮੂਹ ਜਿਹੜਾ ਜੀ ਉਹਦੇ ਅੰਦਰ ਇਸ ਵੇਲੇ ਬੇਹੱਦ ਤਣਾਅ ਵਾਲਾ ਮਾਹੌਲ ਜਿਹੜਾ ਉਹ ਬਣਿਆ ਹੋਇਆ। ਸਾਦੇ ਕੱਪੜਿਆਂ ਦੇ ਵਿੱਚ, ਚਿੱਟੇ ਕੱਪੜਿਆਂ ਦੇ ਵਿੱਚ ਪੁਲਿਸ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਜੀ ਉਹ ਇਸ ਵੇਲੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਜਿਹੜੀ ਉਹ ਹੈ ਔਰ ਟਾਸਕ ਫੋਰਸ ਜਿਹੜੀ ਹੈ ਜੀ ਉਹ ਵੱਖਰੇ ਤੌਰ ਦੇ ਉੱਤੇ ਜਿਹੜੀ ਉਹ ਲੱਗੀ ਹੋਈ ਹੈ। ਸੋ ਤਣਾਅ ਵਾਲਾ ਜਿਹੜਾ ਮਾਹੌਲ ਹੈ ਜੀ ਉਹ ਕਿਸ ਪਾਸੇ ਵੱਲ ਨੂੰ ਜਾਂਦਾ, ਪਲ ਪਲ ਦੀ ਜਿਹੜੀ ਜਾਣਕਾਰੀ ਹੈ ਜੀ ਅਗਲੇ ਬੁਲੇਟਿਨ ਦੇ ਦੌਰਾਨ ਦਿੰਦੇ ਰਵਾਂਗੇ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਲਿਸਨਰ ਨੇ ਉਹਨਾਂ ਨੂੰ ਕਿ ਕਿਸ ਪਾਸੇ ਵੱਲ ਨੂੰ ਇਹ ਸਾਰੀ ਕਹਾਣੀ ਜਿਹੜੀ ਹੈ ਜੀ ਉਹ ਜਾ ਰਹੀ ਹੈ। ਅਜੀ ਤੇ ਨਾਲ ਲੱਗਦੀ ਇੱਕ ਆਪਾਂ ਇਹ ਗੱਲ ਕਰ ਲਈਏ ਕਿ ਜਿਸ ਤਰ੍ਹਾਂ ਸਰਬੱਤ ਖਾਲਸਾ ਹੋਇਆ ਆ ਤੇ ਜਿਸ ਦੇ ਵਿੱਚ ਮਤੇ ਪਾਸ ਕੀਤੇ ਗਏ ਤਾਂ ਪਰ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਨਾਂ ਨੇ ਇਹ ਸਾਰੇ ਮਤੇ ਨਕਾਰ ਦਿੱਤੇ ਆ ਜੀ। ਇਹ ਜਿਹੜੀ ਕਮੇਟੀ ਦੀ ਮੀਟਿੰਗ ਆ ਜੀ ਪਹਿਲਾਂ ਤਾਂ ਕਈ ਮਹੀਨੇ ਨਹੀਂ ਸੀ ਹੁੰਦੀ, ਹੁਣ 68 ਮੀਟਿੰਗਾਂ ਜਿਹੜੀਆਂ ਜੀ ਉਹ ਕੋਰ ਕਮੇਟੀ ਦੀਆਂ ਹੋ ਰਹੀਆਂ ਨੇ। ਰਾਤ ਜਿਹੜੀ ਮੀਟਿੰਗ ਲਾਈ ਆ ਕੋਰ ਕਮੇਟੀ ਨੇ ਉਹਦੇ ਵਿੱਚ ਜਿਹੜਾ ਜੀ ਇਹ ਆਖਿਆ ਗਿਆ ਕਿ ਚੱਬੇ ਦੇ ਵਿੱਚ ਹੋਇਆ ਜਿਹੜਾ ਸਰਬੱਤ ਖਾਲਸਾ ਸੀਗਾ ਜੀ ਉਹਦੇ ਵਿੱਚ ਜਿੰਨੇ ਮਤੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਬਿਲਕੁਲ ਮੁੱਢਲੇ ਰੂਪ ਦੇ ਵਿੱਚ ਹੀ ਰੱਦ ਜਿਹੜਾ ਜੀ ਉਹ ਕੀਤਾ ਜਾਂਦਾ। ਔਰ ਇਹਦੇ ਵਿੱਚ ਇਹ ਵੀ ਗੱਲ ਆਖੀ ਗਈ ਹੈ ਕਿ ਜਿਹੜਾ ਅਕਾਲੀ ਦਲ ਹੈ ਜੀ ਉਹ ਇਹ ਜਿਹੜੇ ਸਾਜ਼ਿਸ਼ੀ ਲੋਕ ਨੇ ਉਹਨਾਂ ਦਾ ਪਰਦਾਫਾਸ਼ ਕਰਕੇ ਲੋਕਾਂ ਨੂੰ ਇਹ ਸੱਦਾ ਦਿੰਦਾ ਜੀ ਕਿ ਮੁੜ ਕੇ ਕਾਲਾ ਦੌਰ ਜਿਹੜਾ ਜੀ ਉਹਦੇ ਵਿੱਚ ਨਾ ਕਿਤੇ ਧੱਕ ਦਿੱਤਾ ਜਾਵੇ, ਇਸ ਕਰਕੇ ਇਹਨੂੰ ਰੱਦ ਕੀਤਾ ਜਾਂਦਾ। ਇਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਜਿਹੜੀ ਕਾਂਗਰਸ ਪਾਰਟੀ ਆ ਉਹ ਪੰਥ ਦੀ ਦੁਸ਼ਮਣ ਹੈ ਤੇ ਉਹਦੀ ਮਿਲੀ ਭੁਗਤ ਦੇ ਨਾਲ ਹੀ ਇਹ ਜਿਹੜਾ ਸੀਗਾ ਜੀ ਸਰਬੱਤ ਖਾਲਸਾ ਜਿਹੜਾ ਜੀ ਉਹ ਹੋਇਆ। ਔਰ ਇਹਦੇ ਵਿੱਚ ਇਹ ਦੱਸਿਆ ਗਿਆ ਜੀ ਕਿ ਕਾਂਗਰਸ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਜਿਹੜੀ ਹੈ ਜੀ ਉਹ ਕਿਉਂਕਿ ਉਹਨਾਂ ਦੇ ਹਾਜ਼ਰੀ ਵੀ ਇਹਦੇ ਵਿੱਚ ਲਵਾਈ ਹੈ, ਇਸ ਕਰਕੇ ਇਹ ਇਹਨਾਂ ਦੀ ਸਾਜ਼ਿਸ਼ ਸੀ ਔਰ ਇਹਨਾਂ ਨੇ ਇਹ ਸਰਬੱਤ ਖਾਲਸਾ ਜਿਹੜਾ ਜੀ ਉਹ ਕਾਂਗਰਸ ਨੇ ਕਰਵਾਇਆ। ਪਹਿਲਾਂ ਕੇਂਦਰ ਦੀ ਸਰਕਾਰ ਦੇ ਹੁੰਦਾ ਸੀਗਾ ਕਿ ਕੇਂਦਰ ਦੀ ਸਰਕਾਰ ਨੇ ਕਰਾਇਆ, ਹੁਣ ਇਹਦੇ ਵਿੱਚ ਜਿਹੜਾ ਜੀ ਕਾਂਗਰਸ ਦੇ ਉੱਤੇ ਸਿੱਧਾ ਜਿਹੜਾ ਤਵਾ ਲਾਇਆ ਗਿਆ ਕਿ ਕਾਂਗਰਸ ਨੇ ਇਹ ਸਾਰਾ ਸਮਾਗਮ ਜਿਹੜਾ ਸੀਗਾ ਸਰਬੱਤ ਖਾਲਸਾ ਦਾ ਕਰਵਾਇਆ।
ਔਰ ਇਹ ਆਖਰੀ ਕਿ ਇਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਮੰਨਿਆ ਜਾ ਸਕਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰੱਦ ਕੀਤਾ ਜਾਵੇ। ਹਾਲਾਂਕਿ ਰੱਦ ਕਰਨ ਦੀ ਗੱਲ ਕਿਸੇ ਮਤੇ ਦੇ ਵਿੱਚ ਜਾਂ ਉੱਥੇ ਸਰਬੱਤ ਖਾਲਸਾ ਦੇ ਵਿੱਚ ਨਹੀਂ ਆਖੀ ਗਈ, ਉਹਨਾਂ ਨੇ ਤਾਂ ਦੁਬਾਰਾ ਚੋਣਾਂ ਕਰਵਾਉਣ ਦੀ ਜਿਹੜੀ ਹੈ ਜੀ ਉਹ ਗੱਲ ਆਖੀ ਹੈ। ਪਰ ਇਹਨੂੰ ਉਲਟ ਤਰੀਕੇ ਦੇ ਨਾਲ ਜਿਹੜਾ ਜੀ ਇੱਕ ਮੋੜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਉੱਥੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਕਿ ਬਹੁਤ ਸਾਰੇ ਵੱਡੇ ਕੁਰਬਾਨੀਆਂ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੋਂਦ ਦੇ ਵਿੱਚ ਆਈ ਸੀ ਤੇ ਇਹਨੂੰ ਇਉਂ ਜਿਹੜਾ ਜੀ ਕੁਝ ਲੋਕ ਜਿਹੜੇ ਇਹਦੇ ਨਾਲ ਖਿਲਵਾੜ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਹੇ ਨੇ। ਇਹਦੇ ਵਿੱਚ ਇਹ ਵੀ ਆਖਿਆ ਗਿਆ ਅਕਾਲੀ ਦਲ ਦੇ ਵੱਲੋਂ ਜੀ ਕਿ ਜਿਹੜੇ ਤਖਤਾਂ ਦੇ ਜਥੇਦਾਰ ਲਾਏ ਗਏ ਨੇ ਉੱਥੇ ਉਹਨਾਂ ਨੂੰ ਲਾਉਣ ਦਾ ਕੋਈ ਹੱਕ ਨਹੀਂ ਹੈਗਾ ਤੇ ਨਾ ਨਵੇਂ ਜਿਹੜੇ ਆ ਜੀ ਉਹ ਲਾਉਣ ਦਾ ਕਿਸੇ ਕਿਸਮ ਦਾ ਕੋਈ ਹੱਕ ਜਿਹੜਾ ਜੀ ਉਹ ਹੈ। ਇਹ ਕੋਰ ਕਮੇਟੀ ਦੇ ਵਿੱਚ ਜਿਹੜਾ ਦੀ ਮੀਟਿੰਗ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆਖਿਆ ਗਿਆ ਔਰ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਜੀ ਕਿ ਇਹ ਸਾਜ਼ਿਸ਼ ਹੈ ਇੱਕ ਸ਼ਰਾਰਤੀ ਅਨਸਰਾਂ ਦੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਅਕਸ ਨੂੰ ਜਿਹੜਾ ਜੀ ਉਹ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ ਔਰ ਅਕਾਲੀ ਦਲ ਬਾਦਲ ਜਿਹੜਾ ਜੀ ਉਹਨੂੰ ਇਹ ਜਿਹੜਾ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ, ਜਿਹਦੇ ਤਹਿਤ ਕਾਂਗਰਸ ਨੇ ਇਹ ਸਰਬੱਤ ਖਾਲਸਾ ਜਿਹੜਾ ਜੀ ਉਹ ਸੱਦਿਆ। ਸਾਰਾ ਜਿਹੜਾ ਸੀਗਾ ਜੀ ਉਹ ਤੋੜਾ ਕਾਂਗਰਸ ਦੇ ਉੱਤੇ ਇਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਿਹੜਾ ਸੀ ਝਾੜਿਆ ਗਿਆ ਤੇ ਜੇ ਕਾਂਗਰਸ ਨੇ ਕੀਤਾ ਤੇ ਜਿੰਨਾ ਉੱਤੇ ਇਕੱਠ ਹੋਇਆ ਤੇ ਮੇਰਾ ਖਿਆਲ ਤਾਂ ਕਾਂਗਰਸ ਨੂੰ ਜਿਹੜਾ ਜੀ ਪ੍ਰਚਾਰ ਕਰਨ ਦੀ ਵੀ ਲੋੜ ਨਹੀਂ ਰਹਿਣੀ ਜੇ ਵੋਟ ਬੈਂਕ ਦੇ ਵਿੱਚ ਹੀ ਉਹ ਤਬਦੀਲ ਹੋ ਜੇ। ਇੰਨਾ ਇਕੱਠ ਕਾਂਗਰਸ ਦੀਆਂ ਕਿੰਨੀਆਂ ਕੁ ਸਭਾਵਾਂ ਦੇ ਵਿੱਚ ਜਿਹੜਾ ਜੀ ਹੁੰਦਾ ਜਿਹਦੇ ਵਿੱਚ ਸਰਬੱਤ ਖਾਲਸਾ ਦੇ ਵਿੱਚ ਜਿੰਨਾ ਇਕੱਠ ਹੋਇਆ ਤੇ ਜਿਵੇਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਤਾਂ ਇਕੱਠ ਹੀ ਸਾਰੇ ਦਾ ਸਾਰਾ ਕਾਂਗਰਸੀਆਂ ਦਾ ਸੀਗਾ। ਜੀ ਬਿਲਕੁਲ, ਜੇ ਰਾਜਸੀ ਪਾਰਟੀਆਂ ਨੂੰ ਇਸੇ ਤਰ੍ਹਾਂ ਲੱਗਦਾ ਤਾਂ ਇਕੱਲੇ ਆਪਣੀ ਪਾਰਟੀ ਦੇ ਨਾਂ ਤੇ ਇਕੱਠ ਕਰਕੇ ਦੇਖ ਲੈਣ ਕਿ ਕਿੰਨਾ ਕੁ ਇਕੱਠ ਹੁੰਦਾ। ਇਹ ਤਾਂ ਸਰਬੱਤ ਖਾਲਸਾ ਸੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਮਾਸ ਦਾ ਰਿਸ਼ਤਾ ਜੀ ਪੰਜਾਬ ਸਰਕਾਰ ਦੇ ਨਾਲ ਤੇ ਬਿਨਾਂ ਦੱਸਿਆ ਅੰਮ੍ਰਿਤਸਰ ਦੀ ਫੇਰੀ। ਬਿਲਕੁਲ ਜੀ, ਇਹ ਇੱਥੇ ਨਰਿੰਦਰ ਮੋਦੀ ਹੋਰੀ ਪ੍ਰਧਾਨ ਮੰਤਰੀ ਜਿਹੜੇ ਨੇ ਉਹ ਆਏ ਤੇ ਇੱਥੇ ਡੋਗਰਾ ਵਾਲੀ ਜਿਹੜੀ ਹੈ ਜੀ ਉਹਦੇ ਵਿੱਚ ਜਿਹੜਾ ਜੀ ਆ ਕੇ ਉਹਨਾਂ ਨੇ ਫੌਜੀਆਂ ਦੇ ਨਾਲ ਸ਼ਮੂਲੀਅਤ ਜਿਹੜੀ ਦੀਵਾਲੀ ਦੇ ਮੌਕੇ ਦੇ ਉੱਤੇ ਕੀਤੀ ਔਰ ਉਹਨਾਂ ਨੇ ਜਿਹੜੀ ਫੌਜ ਦੇ ਵੱਲੋਂ ਜਿਹੜੀਆਂ ਕੀਤੀਆਂ ਗਈਆਂ ਘਾਲਣਾਵਾਂ ਨੇ ਉਹਦੀ ਤਾਰੀਫ ਕੀਤੀ। ਇਹ ਸਾਰਾ ਕੁਝ ਤਾਂ ਦੇ ਵਿੱਚ ਸੀਗਾ ਜੀ, ਪਰ ਪੰਜਾਬ ਸਰਕਾਰ, ਪੰਜਾਬ ਪੁਲਿਸ, ਖੁਫੀਆ ਏਜੰਸੀਜ਼ ਕਿਸੇ ਨੂੰ ਪਤਾ ਹੀ ਨਾ ਲੱਗਿਆ ਜੀ ਕਿ ਇੱਥੇ ਜਿਹੜੇ ਜੀ ਪ੍ਰਧਾਨ ਮੰਤਰੀ ਆ ਰਹੇ ਨੇ। ਪਤਾ ਉਦੋਂ ਲੱਗਿਆ ਜਦੋਂ ਉਹ ਸੰਬੋਧਨ ਕਰਨ ਜਿਹੜਾ ਸੀਗਾ ਜੀ ਉਹ ਫੌਜੀਆਂ ਨੂੰ ਚਲੇ ਗਏ। ਭੱਜ ਦੌੜ ਉਦੋਂ ਪਈ ਪਰ ਉਦੋਂ ਕੀ ਹੋ ਸਕਦਾ ਸੀਗਾ, ਕੁਝ ਵੀ ਨਹੀਂ। ਪ੍ਰੋਟੋਕੋਲ ਦੇ ਮੁਤਾਬਕ ਜਦੋਂ ਪ੍ਰਧਾਨ ਮੰਤਰੀ ਕਿਸੇ ਸੂਬੇ ਦੇ ਵਿੱਚ ਜਾਂਦੇ ਨੇ ਤੇ ਉੱਥੋਂ ਦੇ ਮੁੱਖ ਮੰਤਰੀ ਤੇ ਪੁਲਿਸ ਦੇ ਮੁਖੀ ਜਿਹੜੇ ਨੇ ਜੀ ਉਹ ਪ੍ਰੋਟੋਕੋਲ ਦੇ ਮੁਤਾਬਕ ਉਹਨਾਂ ਨੂੰ ਰਿਸੀਵ ਕਰਦੇ ਨੇ। ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਜੀ ਉਹ ਨਹੀਂ ਹੋਇਆ। ਜਿੱਥੋਂ ਕਿਉਂਕਿ ਜਿਹੜੀ ਪੰਜਾਬ ਸਰਕਾਰ ਹੈ ਜੀ ਉਹਦੀ ਬਾਰੇ ਇਹ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਉਹ ਕਹਿੰਦੀ ਹੈ ਕਿ ਸਾਡਾ ਖੁਫੀਆ ਵਿਭਾਗ ਜਿਹੜਾ ਫੇਲ ਹੋ ਗਿਆ, ਉਹ ਇਹ ਪਤਾ ਨਹੀਂ ਲਾ ਸਕਿਆ ਕਿ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੌਣ ਕਰ ਰਿਹਾ। ਉਦੋਂ ਬਾਅਦ ਬੇਅਦਬੀ ਤੋਂ ਬਾਅਦ ਇੰਨੇ ਲੋਕ ਜਿਹੜੇ ਸੜਕਾਂ ਦੇ ਉੱਤੇ ਆ ਜਾਣਗੇ। ਖੁਫੀਆ ਵਿਭਾਗ ਨੂੰ ਨਹੀਂ ਪਤਾ ਲੱਗਿਆ ਕੁਝ ਵੀ। ਖੁਫੀਆ ਵਿਭਾਗ ਨੂੰ ਇਹ ਵੀ ਪਤਾ ਨਹੀਂ ਲੱਗਿਆ ਕਿ ਸਰਬੱਤ ਖਾਲਸਾ ਦੇ ਵਿੱਚ ਕਿੰਨੇ ਕੁ ਲੋਕ ਜਿਹੜੇ ਉਹ ਸ਼ਮੂਲੀਅਤ ਕਰਨਗੇ। ਹੁਣ ਖੁਫੀਆ ਵਿਭਾਗ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਸ ਸ਼ਹਿਰ ਦੇ ਵਿੱਚ ਆ ਰਹੇ ਨੇ, ਪੰਜਾਬ ਦੇ ਵਿੱਚ ਆ ਰਹੇ ਨੇ ਤੇ ਉਹ ਉੱਥੇ ਉਹਨਾਂ ਨੇ ਕੋਈ ਇਹ ਤਾਂ ਹੈ ਨਹੀਂ ਕਿ ਐਵੇਂ ਭਲਵਾਨੀ ਗੇੜਾ ਦੇਣਾ ਸੀਗਾ। ਇੱਕ ਬਕਾਇਦਾ ਤੌਰ ਦੇ ਉੱਤੇ ਪ੍ਰੋਗਰਾਮ ਉਲੀਕਿਆ ਆਇਆ ਸੀਗਾ ਫੌਜੀਆਂ ਦੇ ਨਾਲ, ਉਹਨਾਂ ਨੂੰ ਸੰਬੋਧਨ ਜਿਹੜਾ ਜੀ ਉਹ ਕਰਨਾ। ਇਉਂ ਲੱਗਦਾ ਹੈ ਕਿ ਸੈਂਟਰ ਦੀ ਸਰਕਾਰ ਵੀ ਇਹ ਸਮਝਦੀ ਹੈ ਜੀ ਕਿ ਸੂਬੇ ਦੀ ਸਰਕਾਰ ਜਿਹੜੀ ਹੈ ਜੀ ਉਹ ਫੇਲ ਹਰ ਪੈਰ ਦੇ ਉੱਤੇ ਔਰ ਇਸ ਕਰਕੇ ਉਹਨਾਂ ਨੂੰ ਨਾ ਦੱਸਣ ਦੀ ਲੋੜ ਹੈ ਨਾ ਉਹਨਾਂ ਨੂੰ ਕੁਝ ਪੁੱਛਣ ਦੀ ਲੋੜ ਹੈ ਜੀ। ਅੱਜ ਹੀ ਅਤੇ ਅੱਗੇ ਆਪਾਂ ਗੱਲ ਕਰੀਏ ਬੀਜੇਪੀ ਦੀ ਗੱਲ ਕਰ ਲੈਂਦੇ ਹਾਂ ਕਿ ਇਸ ਤੇ ਜਿਹੜੇ ਬਜ਼ੁਰਗ ਇਸ ਪਾਰਟੀ ਦੇ ਵਿੱਚ ਹੈਗੇ ਉਹਨਾਂ ਨੇ ਆਪਣੀ ਹੀ ਪਾਰਟੀ ਨੂੰ ਘੇਰਿਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਬਜ਼ੁਰਗ ਨੇ ਉਹ ਸਮੇਂ ਦੀ ਤਾਕ ਦੇ ਵਿੱਚ ਸਨ ਜੀ ਕਿ ਕਦੋਂ ਉਹ ਸਹੀ ਸਮਾਂ ਜਿਹੜਾ ਜੀ ਉਹ ਆਉਂਦਾ। ਤੇ ਬਿਹਾਰ ਦੀਆਂ ਚੋਣਾਂ ਜਿਹੜੀਆਂ ਹੋਈਆਂ ਉਹਦੇ ਵਿੱਚ ਜਿਹੜਾ ਜਿਸ ਤਰੀਕੇ ਦੀ ਪਾਰਟੀ ਦੀ ਹੋਈ ਆ, ਖਾਸ ਤੌਰ ਦੇ ਉੱਤੇ ਨਰਿੰਦਰ ਮੋਦੀ ਹੋਰਾਂ ਦੀ ਹਾਰ ਹੋਈ ਆ, ਇਹਦੇ ਤੋਂ ਬਾਅਦ ਹੁਣ ਉਹਨਾਂ ਨੇ ਜਿਹੜਾ ਜੀ ਨਿਸ਼ਾਨਾ ਲਾ ਦਿੱਤਾ। ਜਿਹੜੇ ਬਜ਼ੁਰਗ ਸਿਆਸਤਦਾਨ ਨੇ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸ਼ਾਂਤਾ ਕੁਮਾਰ, ਯਸ਼ਵੰਤ ਸਿਨਹਾ, ਇਹਨਾਂ ਸਾਰਿਆਂ ਨੇ ਜਿਹੜਾ ਜੀ ਘੇਰਿਆ। ਇਹ ਗੱਲ ਆਖੀ ਆ ਕਿ ਜਿਹੜੀ ਭਾਜਪਾ ਨੇ ਮੀਟਿੰਗ ਲਾਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਜ਼ਿੰਮੇਵਾਰੀ ਸਾਰਿਆਂ ਦੀ ਆ, ਇਕੱਲਿਆਂ ਦੀ ਨਹੀਂ। ਇਹਨਾਂ ਨੇ ਇਹ ਪੁੱਛਿਆ ਜੀ ਕਿ ਜ਼ਿੰਮੇਵਾਰੀ ਜਿਹੜੀ ਆ ਉਹ ਸਾਰਿਆਂ ਦੀ ਕਿਵੇਂ ਹੋ ਸਕਦੀ ਹੈ।
ਜ਼ਿੰਮੇਵਾਰੀ ਕੱਲਿਆਂ ਨੂੰ ਜਿਹੜੀ ਹੈ ਜੀ ਉਹ ਲੈਣੀ ਚਾਹੀਦੀ ਹੈ, ਔਰ ਇਹ ਪਤਾ ਲੱਗਣਾ ਚਾਹੀਦਾ ਕਿ ਕਿਹਦੀ ਜ਼ਿੰਮੇਵਾਰੀ ਸੀ ਜਿਹਦੀ ਵਜ੍ਹਾ ਕਰਕੇ ਜਿਹੜੀ ਇਹ ਉੱਥੇ ਭਾਰਤੀ ਜਨਤਾ ਪਾਰਟੀ ਬਿਹਾਰ ਦੇ ਵਿੱਚ ਹਾਰੀ ਹੈ। ਇਹਨੂੰ ਲੈ ਕੇ ਜੀ ਇਸ ਵੇਲੇ ਚੰਗਾ ਜਿਹੜਾ ਜੀ ਭੜਥੂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਪਿਆ ਹੋਇਆ। ਜਿਹੜੀ RSS ਹੈ ਉਹਨੇ ਇਹ ਗੱਲ ਕਹੀ ਹੈ ਕਿ ਇਹ ਬਜ਼ੁਰਗਾਂ ਦੀ ਸਲਾਹ ਆ, ਅਸੀਂ ਇਹਦੇ ਉੱਤੇ ਵਿਚਾਰ ਜਿਹੜਾ ਜੀ ਉਹ ਜ਼ਰੂਰ ਕਰਾਂਗੇ। ਦੂਜੇ ਪਾਸੇ BJP ਦੀ ਜਿਹੜੀ ਲੀਡਰਸ਼ਿਪ ਜਿਹੜੀ ਕਿ ਸਾਰਿਆਂ ਦੇ ਉੱਤੇ ਜ਼ਿੰਮੇਵਾਰੀ ਸੁੱਟਦੀ ਸੀ, ਉਹਨਾਂ ਨੇ ਇਹ ਗੱਲ ਜਿਹੜੀ ਆਖੀ ਆ ਕਿ ਇਹ ਪ੍ਰਥਾ ਤਾਂ ਅਡਵਾਨੀ ਤੇ ਵਾਜਪਾਈ ਸਮੇਂ ਤੋਂ ਚੱਲੀ ਆ ਰਹੀ ਹੈ ਕਿ ਕਿਸੇ ਇੱਕ ਦੇ ਉੱਤੇ ਜਿਹੜੀ ਹੈ ਜੀ ਉਹ ਜ਼ਿੰਮੇਵਾਰੀ ਨਾ ਸੁੱਟੋ, ਸਾਰਿਆਂ ਦੀ ਇਹ ਜਿਹੜੀ ਹੈ ਜੀ ਉਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਰਿਆਂ ਦੇ ਉੱਤੇ ਸੁੱਟ ਦਿੱਤੀ ਜਾਵੇ, ਕਿਉਂਕਿ ਇਹਦੇ ਵਿੱਚ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਸਕਿਨ ਹੈ ਉਹ ਸੇਵ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ। ਤੋ ਜਿਸ ਤਰੀਕੇ ਦੇ ਨਾਲ ਅਡਵਾਨੀ ਗਰੁੱਪ ਦੁਬਾਰਾ ਜਿਹੜਾ ਜੀ ਉਹ ਸਰਗਰਮ ਹੋਇਆ, ਔਰ ਇਹਦੇ ਤੋਂ ਲੱਗਦਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰਲਾ ਖਲਾਰਾ ਜਿਹੜਾ ਜੀ ਉਹ ਕਾਫੀ ਵੱਧ ਰਿਹਾ ਹੈ ਇਸ ਵੇਲੇ। ਔਰ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਜੀ ਕਿ ਅਮਿਤ ਸ਼ਾਹ ਦਾ ਖਾਸ ਤੌਰ ਦੇ ਉੱਤੇ ਜਿਹੜਾ ਜੀ ਵਿਰੋਧ ਹੋ ਰਿਹਾ, ਜਿਹੜਾ ਕਿ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਹੈ ਇਸ ਵੇਲੇ, ਔਰ ਇਹ ਕਿਹਾ ਜਾ ਰਿਹਾ ਕਿ ਇਹ ਖਲਾਰਾ ਆਉਣ ਵਾਲੇ ਦਿਨਾਂ ਦੇ ਦੌਰਾਨ ਹੋਰ ਵਧੂਗਾ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਦੀਵਾਲੀ ਕਰਕੇ ਜਿਹੜਾ ਇਹ ਤਿਉਹਾਰ ਆ ਜ਼ਿਆਦਾ ਮਨਾਉਂਦੇ ਆ ਕਈ ਲੋਕ, ਤੇ ਆਪਣੇ ਪੰਜਾਬ ਦੇ ਵਿੱਚ ਤਾਂ ਬਹੁਤਾ ਬੰਦੀ ਛੋੜ ਇਸ ਨੂੰ ਕਿਹਾ ਜਾਂਦਾ, ਪਰ ਫਿਰ ਵੀ ਲੋਕਾਂ ਨੂੰ ਆਸ ਹੁੰਦੀ ਆ ਇਹਨਾਂ ਦਿਨਾਂ ਦੇ ਉੱਤੇ ਜਿਹੜੇ ਕਮਾਉਣ ਦੀ ਕਿ ਸਾਡਾ ਕੁਛ ਨਾ ਕੁਛ ਬਣੇ। ਪਰ ਪੰਜਾਬ ਦੀ ਦੀਵਾਲੀ ਕਿਸ ਤਰ੍ਹਾਂ ਰਹੀ ਆ? ਬਹੁਤ ਫਿੱਕੀ ਜੀ, ਬਹੁਤ ਫਿੱਕੀ। ਇਸ ਵੇਲੇ ਨਾ ਤਾਂ ਬਾਜ਼ਾਰਾਂ ਦੇ ਵਿੱਚ ਕੋਈ ਰੌਣਕ ਸੀਗੀ ਜੀ, ਨਾ ਖਰੀਦੋ ਫਰੋਖਤ ਵਾਲੇ ਜਿਹੜੇ ਜੀ ਉਹਨਾਂ ਦੇ ਉੱਤੇ ਸੀਗੀ ਜੀ। ਜਿਹੜੇ ਲੋਕ ਵੱਖ-ਵੱਖ ਬਿਜ਼ਨਸ ਦੇ ਨਾਲ ਜੁੜੇ ਹੋਏ ਨੇ ਜੀ, ਉਹ ਚਾਹੇ ਮਠਿਆਈਆਂ ਦਾ ਬਿਜ਼ਨਸ ਹੋਵੇ, ਚਾਹੇ ਪਟਾਕਿਆਂ ਦਾ ਬਿਜ਼ਨਸ, ਤੇ ਚਾਹੇ ਭਾਂਡੇ ਟੀਂਡੇ ਖਰੀਦਣ ਵਾਲੀ ਜਿਹੜੀ ਗੱਲ ਹੋਵੇ ਜੀ, ਸਾਰੇ ਦੇ ਸਾਰੇ ਜਿਹੜੇ ਨੇ ਜੀ ਉਹ ਨਿਰਾਸ਼ ਨੇ ਇਸ ਗੱਲੋਂ ਕਿ ਇਸ ਵਾਰੀ ਗਾਹਕ ਹੈ ਨਹੀਂ। ਸਹੀ ਮਾਇਨੇ ਦੇ ਵਿੱਚ ਦੇਖੋ, ਇੱਕ ਚੇਨ ਹੈ ਜਿਹੜੀ ਇਹ ਚੱਲਦੀ ਹੈ, ਉਸ ਚੇਨ ਨੂੰ ਘੁਮਾਉਂਦਾ ਜੀ ਜ਼ਿਮੀਂਦਾਰ ਤਬਕਾ, ਜਿਹਨੂੰ ਹਮੇਸ਼ਾ ਇਗਨੋਰ ਕੀਤਾ ਗਿਆ। ਕਿਸਾਨ ਜਿਹੜਾ ਪੰਜਾਬ ਦਾ, ਉਹਦੇ ਪੱਲੇ ਵਿਚਾਰੇ ਦੇ ਕੁਝ ਨਹੀਂ ਰਿਹਾ, ਉਹ ਤਾਂ ਖੁਦਕੁਸ਼ੀਆਂ ਕਰ ਰਿਹਾ, ਉਹਦੇ ਕੋਲੇ ਤਾਂ ਜ਼ਹਿਰ ਖਾਣ ਜੋਗੇ ਪੈਸੇ ਹੈ ਨਹੀਂਗੇ। ਉਹਨੇ ਕਿੱਥੋਂ ਜਿਹੜੀ ਇਹ ਖਰੀਦੋ ਫਰੋਖਤ ਕਰਨੀ ਸੀਗੀ? ਸਾਰੇ ਨਰਮੇ ਦੀ ਫਸਲ ਜਿਹੜੀ ਉਹ ਤਬਾਹ ਹੋ ਗਈ। ਜਿਹੜੇ 4 ਪੈਸੇ ਹੈਗੇ ਸੀਗੇ ਉਹ ਉਹਦੇ ਉੱਤੇ ਸਪਰੇਆਂ ਨੇ ਖਾ ਲਏ, ਨਕਲੀ ਸਪਰੇਆਂ ਨੇ, ਭਾਵ ਕਿ ਇਹਨਾਂ ਮੋਟੇ ਢਿੱਡਾਂ ਦੇ ਅੰਦਰ ਜਿਹੜਾ ਜੀ ਉਹ ਚਲੇ ਗਏ। ਸੋ ਕਾਲੀ ਦੀਵਾਲੀ ਦਾ ਜਿਹੜਾ ਸੱਦਾ ਸੀਗਾ ਜੀ, ਉਹਨੇ ਵੀ ਜਿਹੜਾ ਵਰਕ ਕੀਤਾ। ਇਸ ਵਾਰੀ ਜਿਹੜੇ, ਜੇ ਮੈਂ ਤੁਹਾਨੂੰ ਰੋਸ਼ਨੀਆਂ ਦੀ ਗੱਲ ਕਰਾਂ, ਜਿਹੜੇ ਵੱਡੀਆਂ ਵੱਡੀਆਂ ਲੜੀਆਂ ਲਾਈਆਂ ਜਾਂਦੀਆਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ, ਇਸ ਵਾਰੀ ਸਾਰੇ ਜਗ੍ਹਾ ਦੇ ਉੱਤੇ ਜਿਹੜੀਆਂ ਰਿਪੋਰਟਾਂ ਨੇ ਉਹ ਇਹ ਦੱਸਦੀਆਂ ਨੇ ਕਿ ਕੋਈ 15ਵੇਂ 20ਵੇਂ ਘਰ ਦੇ ਉੱਤੇ ਜਾ ਕੇ ਇੱਕ ਜਿਹੜੀਆਂ ਦੀ ਉਹ ਲੜੀਆਂ ਦੀਨੀਆਂ ਸੀਗੀਆਂ, ਨਹੀਂ ਤਾਂ ਅਦਰਵਾਈਜ਼ ਕੋਈ ਜਿਹੜੀ ਸੀ ਦੀਪਮਾਲਾ ਬਹੁਤ ਵੱਡੀ ਗਿਣਤੀ ਦੇ ਵਿੱਚ ਨਹੀਂ ਕੀਤੀ ਗਈ। ਗੁਰਦੁਆਰਿਆਂ ਦੇ ਵਿੱਚ ਵੀ ਲੋਕਾਂ ਦੇ ਇਕੱਠ ਜਿਹੜੇ ਸਨ ਉਹ ਬੜੇ ਠੰਡੇ ਰਹੇ। ਔਰ ਕਾਲੀ ਦੀਵਾਲੀ ਦਾ ਸਦਕਾ ਹੀ ਕਹਿ ਲਓ ਤੁਸੀਂ ਜੀ, ਇੱਕ ਤਾਂ ਥੋੜਾ ਸੁੱਖ ਰਿਹਾ ਇਸ ਗੱਲੋਂ ਕਿ ਪਟਾਕੇ ਟਾਵੇਂ ਜਿਹੜੇ ਸੀਗੇ ਉਹ ਚੱਲੇ, ਨਹੀਂ ਤਾਂ ਅਦਰਵਾਈਜ਼ ਕੰਨ ਪਾੜਵੇਂ ਜਿਹੜੇ ਪਟਾਕੇ ਨੇ ਜੋ ਸ਼ਾਮ ਤੋਂ 6-7 ਵਜੇ ਤੋਂ ਸ਼ੁਰੂ ਹੋ ਜਾਂਦੇ ਨੇ ਤੇ ਉਹ ਕੰਟੀਨਿਊਸ ਫਿਰ ਰਾਤ ਦੇ 2-2 ਵਜੇ ਤੱਕ ਜਿਹੜਾ ਉਹ ਚੱਲਦੇ ਨੇ। ਇਸ ਵਾਰੀ ਕੁਝ ਵੀ ਇਦਾਂ ਦਾ ਨਹੀਂ ਸੀਗਾ। ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਜੀ ਕਿ ਸਵੇਰ ਨੂੰ ਤਾਂ ਸਾਹ ਲੈਣਾ ਔਖਾ ਹੁੰਦਾ ਇੱਥੇ, ਪਰ ਇਸ ਵਾਰੀ ਜਿਹੜਾ ਜੀ ਮੌਸਮ ਠੰਡਾ ਔਰ ਹਵਾ ਜਿਹੜੀ ਹੈ ਜੀ ਉਹ ਥੋੜੀ ਚੱਲ ਰਹੀ ਹੈ, ਉਹ ਠੀਕ ਹੈ। ਹਵਾ ਉਹ ਮਾੜੀ ਨਹੀਂ ਹੈ ਇੰਨੀ ਜਿੰਨੀ ਪ੍ਰਦੂਸ਼ਿਤ ਹਵਾ ਦੀਵਾਲੀ ਤੋਂ ਅਗਲੇ ਦਿਨ ਜਿਹੜੀ ਹੈ ਜੀ ਉਹ ਸਵੇਰ ਨੂੰ ਚੱਲਦੀ ਹੈ। ਪਟਾਕਿਆਂ ਤੋਂ ਜਿਹੜਾ ਜੀ ਬਚਾ ਰਿਹਾ, ਜਿਹਦੇ ਨਾਲ ਵਾਤਾਵਰਨ ਜਿਹੜਾ ਉਹ ਠੀਕ ਠਾਕ ਜਿਹੜਾ ਜੀ ਉਹ ਰਿਹਾ। ਬੇਸ਼ੱਕ ਪੰਜਾਬ ਦੇ ਵਿੱਚ ਵਾਪਰੀਆਂ ਜਿਹੜੀਆਂ ਘਟਨਾਵਾਂ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੀਗੀ, ਉਹਨੂੰ ਲੈ ਕੇ ਪੰਥਕ ਜਥੇਬੰਦੀਆਂ ਨੇ ਕਾਲੀ ਦੀਵਾਲੀ ਮਨਾਉਣ ਦਾ ਜਿਹੜਾ ਸੱਦਾ ਦਿੱਤਾ ਸੀਗਾ, ਨਿਰਸੰਦੇਹ ਰੋਸ ਵਜੋਂ ਵੀ ਮਨਾਈ ਗਈ। ਪਰ ਇਹ ਰੋਸ ਇਸ ਪੱਖੋਂ ਜਿਹੜਾ ਜੀ ਉਹ ਪੋਜ਼ਿਟਿਵ ਵੀ ਲਿਆ ਜਾ ਸਕਦਾ ਹੈ ਕਿ ਇਹਦੇ ਨਾਲ ਪ੍ਰਦੂਸ਼ਿਤ ਜਿਹੜਾ ਸੀਗਾ, ਵਾਤਾਵਰਨ ਪ੍ਰਦੂਸ਼ਿਤ ਹੋਣਾ ਸੀਗਾ ਜੀ, ਉਹ ਬਚ ਗਿਆ ਜੀ। ਅਤੇ ਮੇਰਾ ਅਖੀਰਲਾ ਸਵਾਲ ਹੈ, ਇੱਕ ਸੁਨੰਦਾ ਪੁਸ਼ਕਰ ਦੀ ਆਪਾਂ ਗੱਲ ਕਰਦੇ ਹੁੰਦੇ ਸੀਗੇ, ਤਾਂ ਉਸ ਦੀ ਚੱਲ ਰਿਹਾ ਸੀਗਾ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਆ, ਤੇ ਹੁਣ ਇਹ ਡਿਕਲੇਅਰ ਕਰ ਦਿੱਤਾ ਕਿ ਉਸ ਦੀ ਮੌਤ ਜ਼ਹਿਰ ਨਾਲ ਨਹੀਂ ਹੋਈ। ਬਿਲਕੁਲ ਜੀ, ਇਹ ਕਿਹਾ ਜਾ ਰਿਹਾ ਸੀਗਾ ਉਹਦੀ ਵਿਸਰਾ ਰਿਪੋਰਟ ਜਿਹੜੀ ਉਹ ਆਉਣੀ ਬਾਕੀ ਸੀਗੀ। ਕਾਂਗਰਸ ਦੇ ਨੇਤਾ ਸਾਬਕਾ ਮੰਤਰੀ ਸ਼ਸ਼ੀ ਥਰੂਰ ਦੀ ਜਿਹੜੀ ਘਰਵਾਲੀ ਹੈ ਉਹਦੀ ਸੁਨੰਦਾ ਪੁਸ਼ਕਰ, ਹੁਣ ਇਹ ਜਿਹੜੀ ਅਮਰੀਕਨ ਜਾਂਚ ਏਜੰਸੀ ਹੈ FBI, ਉਹਨੇ ਦਿੱਲੀ ਦੀ ਪੁਲਿਸ ਨੂੰ ਰਿਪੋਰਟ ਜਿਹੜੀ ਉਹ ਸੌਂਪ ਦਿੱਤੀ ਹੈ। ਰਿਪੋਰਟ ਦੇ ਵਿੱਚ ਸੁਨੰਦਾ ਪੁਸ਼ਕਰ ਦੇ ਵਿਸਰਾ ਦੇ ਵਿੱਚ ਰੇਡੀਏਸ਼ਨ ਦਾ ਜਿਹੜਾ ਦੀ ਲੈਵਲ ਸੀਗਾ ਉਹ ਬਿਲਕੁਲ ਸਹੀ ਪਾਇਆ ਗਿਆ, ਔਰ ਇਹਦੇ ਨਾਲ ਜਿਹੜਾ ਜੀ ਪੋਲੋਨੀਅਮ ਜ਼ਹਿਰ ਦੇ ਕਰਕੇ ਸੁਨੰਦਾ ਪੁਸ਼ਕਰ ਦੀ ਮੌਤ ਦੀ ਜਿਹੜੀ
ਸ਼ੱਕ ਸੀਗਾ ਜੀ ਉਹਨੂੰ ਖਾਰਜ ਕਰ ਦਿੱਤਾ। ਦਿੱਲੀ ਪੁਲਿਸ ਦੇ ਜਿਹੜੇ ਮੁਖੀ ਨੇ ਉਹਨੇ ਇਹ ਕਿਹਾ ਕਿ ਵਾਸ਼ਿੰਗਟਨ DC ਤੋਂ ਲੈਬੋਰਟਰੀ ਤੋਂ ਜਿਹੜੀ ਪ੍ਰਾਪਤ ਰਿਪੋਰਟ ਹੈ ਉਹਦੇ ਵਾਸਤੇ ਛੇਤੀ ਮੈਡੀਕਲ ਬੋਰਡ ਨੂੰ ਜਿਹੜਾ ਉਹ ਦਿੱਤਾ ਜਾਊਗਾ ਤੇ ਉਸ ਤੋਂ ਬਾਅਦ ਇਹ ਹਾਈ ਪ੍ਰੋਫਾਈਲ ਕੇਸ ਜਿਹੜੇ ਆ ਜੀ ਇਹਦੇ ਉੱਤੇ ਅੱਗੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ। FBI ਨੇ 9 ਮਹੀਨੇ ਤੋਂ ਬਾਅਦ ਜਿਹੜਾ ਜੀ ਸੁਨੰਦਾ ਦਾ ਵਿਸਰਾ ਸੈਂਪਲ ਜਿਹੜਾ ਉਹ ਭੇਜਿਆ ਗਿਆ ਸੀਗਾ ਔਰ ਇਹ ਸ਼ੱਕ ਜ਼ਾਹਰ ਕੀਤਾ ਗਿਆ ਸੀਗਾ ਕਿ 2 ਸਾਲ ਪਹਿਲਾਂ ਸੁਨੰਦਾ ਦੀ ਮੌਤ ਜਿਹੜੀ ਆ ਉਹ ਜ਼ਹਿਰ ਕਰਕੇ ਹੋਈ ਸੀਗੀ। ਇਸ ਸਾਲ ਫਰਵਰੀ ਦੇ ਵਿੱਚ FBI ਲੈਬ ਦੇ ਵਿੱਚ ਸੈਂਪਲ ਭੇਜ ਕੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਿਹੜੀ ਜ਼ਹਿਰ ਦੇ ਨਾਲ ਸੁਨੰਦਾ ਪੁਸ਼ਕਰ ਦੀ ਮੌਤ ਜਿਹੜੀ ਆ ਜੀ ਉਹ ਹੋਈ ਹੈ। ਏਮਜ਼ ਮੈਡੀਕਲ ਬੋਰਡ ਨੇ ਮੌਤ ਦੀ ਵਜ੍ਹਾ ਜ਼ਹਿਰ ਦੱਸੀ ਸੀਗੀ ਪਰ ਕਿਹੜੀ ਜ਼ਹਿਰ ਦੇ ਨਾਲ ਹੋਈ ਸੀ ਇਹ ਜਿਹੜਾ ਸੀਗਾ ਉਹ ਨਹੀਂ ਸੀ ਦੱਸਿਆ ਗਿਆ ਜੀ ਔਰ ਏਮਜ਼ ਦੇ ਡਾਕਟਰ ਜਿਹੜੇ ਸੀਗੇ ਉਹ ਜ਼ਹਿਰ ਨੂੰ ਇਸ ਮੌਤ ਦਾ ਕਾਰਨ ਮੰਨ ਰਹੇ ਸੀਗੇ। ਹੁਣ ਇਹ ਇੱਕ ਨਵੀਂ ਸਥਿਤੀ ਦੇ ਵਿੱਚ ਜਿਹੜਾ ਜੀ ਦਾਖਲ ਹੋ ਗਿਆ ਕੇਸ ਭਾਵ ਕਿ ਜਦੋਂ ਇਹ ਜ਼ਹਿਰ ਦੇ ਨਾਲ ਮੌਤ ਨਹੀਂ ਹੋਈ ਤੇ ਫਿਰ ਮੌਤ ਕਿਵੇਂ ਹੋਈ ਇਹ ਇੱਕ ਜਿਹੜਾ ਜੀ ਸਵਾਲ ਖੜਾ ਹੋ ਗਿਆ। ਅੱਜ ਹੀ ਤੇ ਅਖੀਰ ਵਿੱਚ ਅੱਜ ਨਵਾਂ ਕਿ ਬਾਦਲ ਸੱਦ ਕੇ ਕਹਿੰਦਾ ਅਕਾਲੀਆਂ ਨੂੰ ਥਿੱਬੀ ਆਪਾਂ ਨੂੰ ਗਈ ਹੁਣ ਵੱਜ ਭਾਈ। ਬਾਦਲ ਸੱਦ ਕੇ ਕਹਿੰਦਾ ਅਕਾਲੀਆਂ ਨੂੰ ਥਿੱਬੀ ਆਪਾਂ ਨੂੰ ਗਈ ਹੁਣ ਵੱਜ ਭਾਈ। ਟਕੇ ਸ਼ੇਰ ਨਹੀਂ ਜਿਨ੍ਹਾਂ ਨੂੰ ਸਮਝਿਆ ਸੀ ਭਾ ਉਹਨਾਂ ਦਾ ਵੱਧ ਭਾਈ। ਸਾਨੂੰ ਨਿੰਦਿਆ ਨੌਲਿਆ ਗਿਆ ਜਿੱਦਾਂ ਉਹ ਜੇ ਦੱਸਾਂ ਤਾਂ ਆਮਦੀ ਲੱਜ ਭਾਈ। ਸਾਡੇ ਠੇਡੀ ਨੇ ਸਿੱਧੇ ਉਹ ਚੜੇ ਆਉਂਦੇ ਚੁੱਕੀ ਆਉਂਦੇ ਨੇ ਛੱਟਣ ਨੂੰ ਛੱਜ ਭਾਈ। ਬਖਸ਼ੀ ਤੁਸਾਂ ਦੀ ਮਾਣੀ ਸੀ ਬਾਦਸ਼ਾਹੀ ਤੁਸੀਂ ਰੱਖੋ ਤਾਂ ਰਹਿਣਾ ਹੈ ਰਾਜ ਭਾਈ। ਬਖਸ਼ੀ ਤੁਸਾਂ ਦੀ ਮਾਣੀ ਸੀ ਬਾਦਸ਼ਾਹੀ ਤੁਸੀਂ ਰੱਖੋ ਤਾਂ ਰਹਿਣਾ ਹੈ ਰਾਜ ਭਾਈ। ਖਾਣ ਪੀਣ ਵਿੱਚ ਰਹੀ ਸੀ ਸਾਂਝ ਸਾਡੀ ਹੁਣ ਤਾਂ ਰੱਖਿਓ ਸਾਂਝ ਦੀ ਲੱਜ ਭਾਈ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਪਲਤੇਜ ਬੰਨੋ ਕੁਝ ਖਬਰਾਂ ਜਿਹੜੀਆਂ ਅਸੀਂ ਸਾਂਝੀਆਂ ਕੀਤੀਆਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।